ਇਹ ਮੈਂ ਆਪਣੇ ਖਾਸ ਤੌਰ ਤੇ ਪੰਜਾਬੀ ਭਰਾ ਜਿਹੜੇ ਨੇ ਦੇਸ਼ ਸੇਵਾ ਸੰਗਤ ਦੇ ਪਲੇਟਫਾਰਮ ਤੋਂ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਆਪਣੇ ਦਿਲਾਂ ਨੂੰ ਖੋਲਣ। ਇਹਨਾਂ ਲੋਕਾਂ ਨੂੰ ਸਾਡੀ ਮਦਦ ਦੀ ਜ਼ਰੂਰਤ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਤੁਹਾਡਾ ਭਾਈ ਸਾਜਦ ਰਾਈ ਤੁਹਾਡੇ ਨਾਲ ਮੁਖਾਤਬ ਹੈ। ਮੈਂ ਇਸ ਵੇਲੇ ਜ਼ਿਲ੍ਹਾ ਖੈਰਪੁਰ ਤੇ ਤਹਿਸੀਲ ਗੰਬਟ ਦੇ ਕਰੀਬ ਔਰ ਸੱਖਰ ਦੇ ਕਰੀਬ ਜਿਹੜੇ ਦਰਿਆਈ ਇਲਾਕੇ ਨੇ ਜਿੱਥੇ ਲੋਕ ਮੁਤਾਸਰ ਹੋਏ ਨੇ ਹੜ੍ਹ ਤੋਂ, ਉਹਨਾਂ ਇਲਾਕਿਆਂ ਦੇ ਸਰਵੇ ਵਾਸਤੇ ਮੈਂ ਹਾਜ਼ਰ ਹੋਇਆ ਸੀ ਤੇ ਹਾਲਾਤੋ ਵਾਕਿਆਤ ਇੱਥੇ ਬਹੁਤ ਬੁਰੇ ਨੇ। ਲੋਕਾਂ ਦੇ ਮਰੀਜ਼ ਦੇਖੋ ਕਿ ਜਿਹੜੇ ਨੇ ਰੋਡਾਂ ਦੇ ਉੱਤੇ ਇਸ ਟਾਈਮ ਪਏ ਹੋਏ ਨੇ ਔਰ ਉਹਨਾਂ ਨੂੰ ਨਾ ਕੋਈ ਦਵਾਈ ਦੇਣ ਵਾਲਾ ਹੈ, ਨਾ ਉਹਨਾਂ ਨੂੰ ਕੋਈ ਪੁੱਛਗਿੱਛ ਕਰਨ ਵਾਲਾ, ਨਾ ਉਹਨਾਂ ਨੂੰ ਕੋਈ ਰੋਟੀ ਪਾਣੀ ਪੁੱਛਣ ਵਾਲਾ ਹੈ। ਤੇ ਉਹਦੇ ਵਾਸਤੇ ਮੈਨੂੰ ਬਹੁਤ ਸਾਰੇ ਦੋਸਤਾਂ ਨੇ ਕਿਹਾ ਸੀ ਕਿ ਤੁਸੀਂ ਸਿੰਧ ਦੇ ਇਲਾਕਿਆਂ ਦਾ ਜਿਹੜਾ ਹੈ ਨਾ ਉਹ ਕਰੋ ਸਰਵੇ ਵਾਸਤੇ ਮੈਂ ਆਇਆ ਸੀ ਇੱਥੇ ਸਿੰਧ ਵਿੱਚ। ਤੇ ਮੈਂ ਦੇਖ ਕੇ ਹੈਰਾਨ ਰਹਿ ਗਿਆ ਕਿ ਮੈਂ ਪੰਜਾਬ ਦੀ ਤਬਾਹੀ ਵੀ ਜਿਹੜੀ ਭੁੱਲ ਗਿਆ, ਯਾਨੀ ਪੰਜਾਬ ਨਾਲੋਂ ਵੀ ਜ਼ਿਆਦਾ ਤਬਾਹੀ ਜਿਹੜੀ ਆ ਸਿੰਧ ਦੇ ਵਿੱਚ ਹੋਈ ਹੈ। ਤੇ ਉਹਦੇ ਵਾਸਤੇ ਮੈਂ ਆਪਣੇ ਪੰਜਾਬ ਆਪਣਾ ਦੇਸ਼ ਸੇਵਾ ਸੰਗਤ ਵਾਲਿਆਂ ਨੂੰ ਵੀ ਤੇ ਆਪਣੇ ਪੰਜਾਬੀ ਭਰਾਵਾਂ ਨੂੰ ਵੀ ਇਹ ਕਹਾਂਗਾ ਕਿ ਆਪਣੇ ਦਿਲ ਖੋਲਣ ਔਰ ਇਹਨਾਂ ਵਾਸਤੇ ਆਪਣੇ ਜਿਹੜੇ ਦਿਲ ਕੁਸ਼ਾਦਾ ਕਰਨ ਔਰ ਇਹਨਾਂ ਦੀ ਮਦਦ ਵਾਸਤੇ ਜਿਹੜਾ ਹੈ ਅੱਗੇ ਆਣ। ਇੱਥੇ ਲੋਕ ਬਿਮਾਰ ਨੇ, ਬਿਮਾਰੀ ਨਾਲ ਮਰਦੇ ਪਏ ਨੇ, ਉਹਨਾਂ ਕੋਲ ਕੋਈ ਦਵਾਈ ਕੋਈ ਨਹੀਂ, ਉਹਨਾਂ ਕੋਲ ਕੋਈ ਸ਼ੈ ਨਹੀਂ ਹੈ, ਉਹਨਾਂ ਕੋਲ ਖਾਣ ਵਾਸਤੇ ਕੋਈ ਸ਼ੈ ਨਹੀਂ ਹੈ ਵੇ। ਤੇ ਇਹ ਮੈਂ ਆਪਣੇ ਖਾਸ ਤੌਰ ਤੇ ਪੰਜਾਬੀ ਭਰਾ ਜਿਹੜੇ ਨੇ ਦੇਸ਼ ਸੇਵਾ ਸੰਗਤ ਦੇ ਪਲੇਟਫਾਰਮ ਤੋਂ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਆਪਣੇ ਦਿਲਾਂ ਨੂੰ ਖੋਲਣ। ਇਹਨਾਂ ਲੋਕਾਂ ਨੂੰ ਸਾਡੀ ਮਦਦ ਦੀ ਜ਼ਰੂਰਤ ਹੈ। ਇਹ ਸਾਡੇ ਆਪਣੇ ਭੈਣ ਭਰਾ ਨੇ, ਇਹ ਸਾਡਾ ਆਪਣਾ ਖੂਨ ਨੇ। ਤੇ ਬਰਾਏ ਮਿਹਰਬਾਨੀ ਮੈਂ ਫਿਰ ਇੱਕ ਵਾਰੀ ਰਿਕੁਐਸਟ ਕਰਾਂਗਾ ਔਰ ਇਨਸ਼ਾਅੱਲਾ ਮੈਂ ਫੈਸਲਾ ਕੀਤਾ ਹੈ ਕਿ ਮੈਂ ਕੱਲ੍ਹ ਪਰਸੋਂ ਤੋਂ ਜਿਹੜਾ ਇਹਨਾਂ ਦੀ ਬਹਾਲੀ ਵਾਸਤੇ ਦੁਬਾਰਾ ਆਪਣੀਆਂ ਕੋਸ਼ਿਸ਼ਾਂ ਸ਼ੁਰੂ ਕਰਾਂਗਾ। ਸਿੰਧ ਦੇ ਵਿੱਚ ਜਿਹੜੇ ਗੋਠ ਨੇ ਉਹਨਾਂ ਨੂੰ, ਜਿਹੜੇ ਸਾਡੇ ਸਿੰਧੀ ਭਾਈ ਨੇ, ਬਿਲਖਸੂਸ ਸਾਡੇ ਪੰਜਾਬੀ ਭਰਾਵਾਂ ਦੇ ਜਿਹੜੇ ਗੋਠ ਨੇ, ਉਹਨਾਂ ਨੂੰ ਯਾਨੀ ਜਿਨ੍ਹਾਂ ਨੂੰ ਅਸੀਂ ਪਿੰਡ ਕਹਿੰਦੇ ਹਾਂ ਸਿੰਧ ਦੇ ਵਿੱਚ ਉਹਨਾਂ ਨੂੰ ਗੋਠ ਕਿਹਾ ਜਾਂਦਾ ਆ, ਉਹਨਾਂ ਦੀ ਬਹਾਲੀ ਵਾਸਤੇ ਜਿਹੜਾ ਮੈਂ ਬਹੁਤ ਵਿਲਿੰਗ ਹੈਗਾ। ਤੇ ਮੈਂ तमाम ਦੋਸਤਾਂ ਕੋਲੋਂ ਇਹ ਉਮੀਦ ਰੱਖਦਾ ਕਿ ਇਨਸ਼ਾਅੱਲਾ ਹਰ ਤਰੀਕੇ ਦੇ ਨਾਲ ਉਹ ਮੇਰਾ ਸਾਥ ਦੇਣਗੇ ਤਾਂ ਕਿ ਮੈਂ ਇਮਦਾਦੀ ਕਾਰਵਾਈਆਂ ਕਰਨ ਦੇ ਵਿੱਚ ਆਸਾਨੀ ਮਹਿਸੂਸ ਕਰਾਂ। ਅਸਲਾਮ ਵਾਲੇਕੁਮ, ਖੁਦਾ ਹਾਫਿਜ਼, ਤੁਹਾਡਾ ਭਰਾ ਸਾਜਦ ਰਾਈ।